people of Tamil Nadu will not accept BJP's ideology or the concept of Bharat Mata. If you say this is the God, if this is your Jai Shri Ram, if this is your Bharat Mata ki Jai, we will never accept that Jai Shri Ram and Bharat Mata. Tamil Nadu won't accept. ਕਹੋ ਕਿ ਅਸੀਂ ਰਾਮ ਦੇ ਦੁਸ਼ਮਣ, ਅਸੀਂ ਨਹੀਂ ਮੰਨਦੇ ਤੁਹਾਡੇ ਰਾਮ ਨੂੰ ਔਰ ਨਾ ਅਸੀਂ ਤੁਹਾਡੀ ਭਾਰਤ ਮਾਤਾ ਨੂੰ ਮੰਨਦੇ। ਇੰਡੀਆ ਇਜ਼ ਨੈਵਰ ਏ ਨੇਸ਼ਨ। ਵਨ ਨੇਸ਼ਨ ਮੀਨਸ one language, one tradition and one culture. Then only it is one nation. India is not a nation but a subcontinent. ਅਸੀਂ ਸਾਡੀ ਸੱਭਿਅਤਾ, ਕਲਚਰ, ਬੋਲੀ ਇੱਕ ਹੈ। ਅਸੀਂ ਇੱਕ ਨੇਸ਼ਨ, ਅਸੀਂ ਕੰਟਰੀ ਹਾਂ ਤਮਿਲ। Malayalam is one language, one nation and one country. Odia is a nation, a language and a country. ਉੜੀਸਾ ਨੂੰ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਣੀ ਜ਼ਬਾਨ ਹੈ ਉੜੀਆ, ਕਲਚਰ ਹੈ, ਹਿਸਟਰੀ ਹੈ, ਉਹ ਨੇਸ਼ਨ ਨੇ। All these nations make up India. In Manipur, people eat dog meat. Acknowledge it. ਇਹਨੂੰ ਮੰਨੋ ਕਿ ਉਹਨਾਂ ਨੂੰ ਹੱਕ ਹੈ ਖਾਣ ਦਾ। If a community eats beef, what is your problem? Did they ask you to eat? ਕੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਖਾਓ ਮਾਂਸ? ਨਹੀਂ ਖਾਓ ਤੁਸੀਂ। He referred to the chants of Jai Shri Ram raised by supporters of convicts in Bilkis Banu gang rape case when they were released and said, if that is your Jai Shri Ram, if this is your Bharat Mata ki Jai, we will never accept that. ये कहते नक्सलवादी ने, माओइस्ट ने, दिस इज माओइस्ट आइडियोलॉजी। और उन्होंने कहा कि वी वेमेंटली कंडेम सच रिमार्क्स, ਅਸੀਂ ਇਹਨੂੰ ਕੰਡੈਮ ਕਰਦੇ हैं। फिर उन्हें कहा कि भाई उन्हें सोनिया गांधी, राहुल गांधी, प्रियंका, मल्लिकार्जुन खड़गे, उन्होंने कहा जी तुसी दसो तुहाडी की पोजीशन है। It was evident insulting India's ethos publicly, humiliating Hindu gods and questioning the very idea of India has become the hallmark of political agenda of Indian Gathbandhan. Supriya Srinath, Congress spokesperson, said, I 100% disagree with his remarks. ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਜਦੋਂ ਅਸੀਂ ਕਹਿੰਦੇ ਹਾਂ ਕਿ ਬੀਜੇਪੀ ਔਰ ਕਾਂਗਰਸ A and B ਟੀਮਾਂ ਨੇ, ਕਹਿੰਦੇ 100% disagree ਕਰਦੇ हैं। From this platform I condemn such a statement. ਇਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਵੀ ਆਲਰੇਡੀ ਤਮਿਲ ਔਰ ਇਹਨਾਂ ਸਟੇਟਾਂ ਨੇ ਮਨ ਬਣਾ ਲਿਆ ਕਿ ਹੁਣ ਅਸੀਂ ਇਹ ਭਾਰਤ ਦੀ ਜਾਂ ਜਿਹੜੀ ਹਿੰਦੀ ਡੋਮੀਨੈਂਸ ਹੈ ਜਾਂ ਹਿੰਦੀ ਹਿੰਦੁਸਤਾਨ ਦੇ ਥੱਲੇ ਇਹ ਜਿਵੇਂ ਇਹਨਾਂ ਨੇ ਜਿਹੜਾ ਉਹ ਸਾਨੂੰ ਸਪਰੈਸ ਕਰਨਾ ਸ਼ੁਰੂ ਕੀਤਾ ਹੋਇਆ ਵੀ ਹੁਣ ਸਾਨੂੰ ਲੋਕ ਰਾਏ ਬਣਾਉਣ ਦੀ ਲੋੜ ਹੈ ਆਪਣਾ ਅੱਡ ਮੁਲਕ ਬਣਾਉਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਮਾਰਚ 2024, 23 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਕੌਮੀ ਖਾਲਿਸਤਾਨ ਜਿਹੜਾ ਘਰ ਹੈ ਆਪਣਾ
ਉਸ ਦੀ ਹਮਾਇਤ ਕਰਦੇ ਨੇ। ਉਹ TV 84 ਦੇ ਪੱਕੇ ਸਪੋਰਟਰ ਨੇ, ਵੈਲ ਵਿਸ਼ਰ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਾਂਗੇ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦੇ ਜਿਹੜੇ ਅੱਡ-ਅੱਡ ਹਿੱਸਿਆਂ ਵਿੱਚੋਂ ਹੁਣ ਭਾਰਤ ਤੋਂ ਅੱਡ ਹੋਣ ਦੀ ਜਿਹੜੀ ਲਹਿਰ ਹੈ ਉਹ ਜ਼ੋਰ ਫੜ ਰਹੀ ਹੈ। DMK ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਪ੍ਰਮੁੱਖ ਆਗੂ ਰਾਜਾ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਨਾ ਕਦੇ ਇੱਕ ਦੇਸ਼ ਸੀ ਅਤੇ ਨਾ ਹੀ ਹੈ। ਸੋ ਭਾਰਤੀ ਮਹਾਂਦੀਪ ਅੱਡ-ਅੱਡ ਮੁਲਕਾਂ ਦਾ ਇੱਕ ਮਜਮੂਆ ਹੈ। ਸੋ ਕਰਨਾਟਕਾ ਤੋਂ ਬਾਅਦ ਤਾਮਿਲਨਾਡੂ ਦੇ ਪ੍ਰਮੁੱਖ ਪਾਰਟੀ ਦੇ ਇਸ ਆਗੂ ਦੇ ਬਿਆਨ ਨਾਲ BJP ਅਤੇ ਕਾਂਗਰਸ ਨੂੰ ਬੜੀਆਂ ਮਿਰਚਾਂ ਲੱਗੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ, ਅਮਨਵੀਰ ਸਿੰਘ ਔਰ ਹੁਣ ਉਹਨਾਂ ਦੀ ਅਸੀਂ ਸਿੰਘਣੀ ਸਾਹਿਬਾਂ ਨੂੰ ਵੀ, ਬੀਬੀ ਰੀਤ ਕੌਰ ਨੂੰ ਵੀ ਜੁਆਇਨ ਕਰਵਾ ਸਕਦੇ ਹਾਂ। ਬਿਲਕੁਲ, ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੀ ਰੈਗੂਲਰ ਕਮਿਟਮੈਂਟ ਹੈ ਔਰ ਆਉਣ ਵਾਲੇ ਮਹੀਨੇ 2 ਜੂਨ ਨੂੰ ਡਾਲਸ ਟੈਕਸਾਸ ਦੇ ਵਿੱਚ ਜਿੱਥੇ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਏਗਾ, ਅੱਛਾ, ਉਹ TV 84 ਦਾ ਫੰਡ ਰੇਜ਼ਿੰਗ ਵੀ ਹੋਏਗਾ। ਬਿਲਕੁਲ। ਔਰ ਇਹ ਦੋਵੇਂ ਵੀਰ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਹੋਈ ਹੈ ਔਰ ਜਿੱਥੇ ਇਹ ਇੰਤਹਾ ਪਿਆਰ ਕਰਦੇ ਨੇ ਸਾਨੂੰ, ਉੱਥੇ ਇਹਨਾਂ ਦੀ ਇੱਕ ਜਿਹੜੀ ਉਹਨਾਂ ਨੇ ਖੁਦ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਵੀਰ ਗੋਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਹਾਜ਼ਰ ਹੈ। ਔਰ ਉਹਨਾਂ ਦਾ ਹਰ ਸਾਹ ਜਿਹੜਾ ਹੈ ਉਹ ਪੰਥ ਦੇ ਲਈ ਹੈ ਔਰ TV 84 ਜਿਹੜਾ ਹੈ ਉਹ ਹਮੇਸ਼ਾ ਹੀ ਜਿੱਥੇ ਵੀ ਜਦੋਂ ਵੀ ਜਿੱਥੇ ਵੀ TV 84 ਦੀ ਗੱਲ ਹੋਏਗੀ, ਡਾਕਟਰ ਰਣਜੀਤ ਸਿੰਘ ਹਰ ਉਸ ਥਾਂ ਤੇ ਮੌਜੂਦ ਹੋਣਗੇ। ਅੱਜ ਹੀ ਹਾਲਾਂ ਮੈਂ ਸਰਸਰੀ ਕਾਲ ਕੀਤੀ ਮਾਸਟਰ ਮਹਿੰਦਰ ਸਿੰਘ ਹੋਰਾਂ ਨੂੰ ਉਹਨਾਂ ਦਾ ਹਾਲ ਪੁੱਛਣ ਲਈ, ਕਿਉਂਕਿ ਪਿੱਛੇ ਜਦੋਂ ਮੇਰੀ ਗੱਲ ਹੋਈ ਉਦੋਂ ਥੋੜੀ ਉਹ ਪ੍ਰੋਬਲਮ ਸੀ ਯੂਰੀਨਰੀ ਤੇ ਗੱਲ ਚੱਲੀ। ਉਹਨਾਂ ਨੇ ਕਿਹਾ ਕਿ ਕਿਵੇਂ ਹੈ, ਮੈਂ ਕਿਹਾ ਜੀ ਬਾਕੀ ਤਾਂ ਠੀਕ ਹੈ। ਡਾਕਟਰ ਸਾਹਿਬ ਦੇ ਜਾਣ ਨੇ ਜਿਹੜਾ ਇੱਕ ਵੱਡਾ ਗੈਪ, ਇੱਕ ਕਾਟਾ ਛੋਟਾ ਲਫ਼ਜ਼ ਹੈ, ਤੁਹਾਡੇ ਵਜੂਦ ਦਾ ਹਿੱਸਾ ਹੁੰਦਾ ਹੈ ਜਿੱਥੇ ਤੁਸੀਂ। ਔਰ ਉਹਨਾਂ ਨੇ ਵੀ ਕਿਹਾ ਕਿ ਜੀ 30-35 ਸਾਲ ਜਿਵੇਂ ਤੁਹਾਡੀ ਜੋੜੀ ਸੀ, ਕਦੇ ਲੱਗਦਾ ਹੀ ਨਹੀਂ ਸੀ ਕਿ ਤੁਹਾਡੇ 'ਚ ਕੁਝ ਵੀ ਵੱਖਰੇਵਾਂ ਹੈ, ਵੀ ਇੰਨੀ ਹਰ ਗੱਲ ਦੀ ਸਾਂਝ। ਔਰ ਮੈਂ ਕਿਹਾ ਜੀ ਉਹਨਾਂ ਵਾਲੀ ਸਿੰਸੈਰਿਟੀ ਔਰ ਜਿਸ ਲੈਵਲ ਤੇ ਕਮਿਟਮੈਂਟ ਔਰ ਨਿਰਮਾਣਤਾ, ਇਹ ਸਾਰੇ ਗੁਣ ਰੱਬ ਹਰ ਇੱਕ ਨੂੰ ਨਹੀਂ ਦਿੰਦਾ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਭ ਨਮਸਕਾਰਾ। ਔਰ ਵੀਰ ਗੋਵਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਇਹ ਸਾਰੇ ਉਹ ਨਾਂ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਤੇ ਅਸੀਂ ਕਾਊਂਟ ਕਰਦੇ ਹਾਂ। ਔਰ ਉਹਨਾਂ ਨੇ ਜਿਹੜਾ ਸਾਡਾ ਸਾਥ ਕੀ, ਇਹ ਸਾਰੇ ਉਸ ਖਾਲਿਸਤਾਨ ਦੀ ਲਹਿਰ ਦੇ ਥੰਮ ਨੇ। ਔਰ ਜ਼ਾਹਰ ਹੈ ਸਾਡੇ ਨਾਲ ਇਹਨਾਂ ਦਾ ਮਿਲਾਪ ਹੋਣਾ, ਉਸ ਨੇ ਜਿੱਥੇ ਸਾਨੂੰ ਸਟਰੈਂਥਨ ਕੀਤਾ ਹੈ ਉੱਥੇ ਉਹਨਾਂ ਨੇ ਵੀ ਆਲਮੋਸਟ 3 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਬਿਲਕੁਲ, ਹਰ ਕੋਈ ਆਪਣੇ ਪਰਿਵਾਰਾਂ ਦੀ ਪੀੜ ਚੋਂ ਵੀ ਗੁਜ਼ਰਦਾ ਹੈ। ਕਾਰੋਬਾਰੀ ਮੁਸ਼ਕਲਾਤਾਂ ਵੀ ਹੁੰਦੀਆਂ ਨੇ, ਟ੍ਰੈਜਡੀਜ਼ ਵੀ ਹੋਈਆਂ ਨੇ, ਲੇਕਿਨ ਇਹਦੇ ਬਾਵਜੂਦ ਅਨਵੇਵਰਿੰਗ ਜਿਹੜੀ ਹੈ ਉਹ ਕਮਿਟਮੈਂਟ ਰਹੀ ਹੈ। ਔਰ ਵੀਰ ਅਮਨਵੀਰ ਸਿੰਘ ਜਿਨ੍ਹਾਂ ਨੇ ਆਪਣਾ ਕਾਰੋਬਾਰੀ ਸਿਲਸਿਲਾ ਮਿਸਿਸਿਪੀ ਦੇ ਵਿੱਚ ਵੀ ਸ਼ੁਰੂ ਕੀਤਾ ਹੈ, ਸਫਲਤਾ ਦੇ ਨਾਲ ਗ੍ਰਸਤ ਜੀਵਨ ਵੀ ਸ਼ੁਰੂ ਕੀਤਾ ਹੈ। ਨੌਜਵਾਨ ਨੇ, ਫੁੱਲ ਆਫ ਐਨਰਜੀ। ਕਈ ਵਾਰ ਥੋੜਾ ਜਿਹਾ ਜਿਹੜਾ ਉਹ ਜ਼ਿਆਦਾ ਜੋਸ਼ 'ਚ ਆ ਜਾਂਦੇ ਨੇ, ਉਹ ਵਕਤ ਜਿਹੜਾ ਹੈ ਤੁਹਾਨੂੰ ਵਾਈਜ਼ ਵੀ ਬਣਾਉਂਦਾ ਹੈ। ਲੇਕਿਨ ਕਮਿਟਮੈਂਟ ਪੰਥ ਲਈ ਔਰ ਗੁਰੂ ਦੇ ਨੂੰ ਸਮਰਪਿਤ ਹੋ ਕੇ ਜਦੋਂ ਤੁਸੀਂ ਤੁਰਦੇ ਹੋ, ਫਿਰ ਸਤਿਗੁਰੂ ਆਪ ਸਹਾਈ ਹੁੰਦੇ ਨੇ। ਸੋ ਸਾਡੇ ਕੋਲ ਜਿਹੜਾ ਉਹ ਜਿਵੇਂ ਭਾਈ ਵੀਰ ਸਿੰਘ ਇੱਕ ਤਾਂ ਕਹਿੰਦੇ ਨੇ ਕਿ ਭਾਈ ਸਾਡੇ ਕੋਲ ਫਕੀਰਾਂ ਕੋਲ ਦੇਣ ਲਈ ਕੀ ਹੁੰਦਾ ਹੈ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ ਕਿ ਗੁਰੂ ਤੁਹਾਨੂੰ ਇਵੇਂ ਹੀ ਚੜ੍ਹਦੀ ਕਲਾ ਦੇ ਔਰ ਤੁਸੀਂ ਇਵੇਂ ਹੀ ਇਸ ਰਸਤੇ ਤੇ ਤੁਰੇ ਰਹੋ। ਔਰ ਕੱਲ ਦਾ ਪ੍ਰੋਗਰਾਮ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, ਖਾਸ ਤੌਰ ਤੇ ਜਿਹੜਾ ਸਾਡੀ ਹਿੰਦੀ ਬੈਲਟ ਦੇ ਵੀਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ, ਜਿਸ ਦੇ ਵਿੱਚ ਵੈਸਟਰਨ UP, ਹਰਿਆਣਾ ਔਰ ਰਾਜਸਥਾਨ ਵੀ ਇੱਕ ਨੇ ਮੈਨੂੰ ਕਿਹਾ ਜੀ ਤੁਸੀਂ
ਰਾਜਸਥਾਨ ਦੇ ਜਾਟਾਂ ਦਲਤਾਂ ਨੂੰ ਬਾਹਰ ਕੱਢ ਦਿੱਤਾ ਵੀ ਤੁਸੀਂ ਹਰਿਆਣਾ ਵੈਸਟਰਨ ਯੂਪੀ ਦੀ। ਮੈਂ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਿਹਾ, ਅਸੀਂ ਤਾਂ ਸਾਰੇ ਹਿੰਦੂ ਹਾਰਟਲੈਂਡ ਦੀ ਗੱਲ ਹੀ ਕਰਦੇ ਹਾਂ। ਰਾਦਰ ਈਵਨ ਸਾਊਥ ਦੇ ਵਿੱਚ ਵੀ, ਜਿਵੇਂ ਜਿਸ ਵੀਰ ਨੇ ਸਾਊਥ 'ਚ ਜਾ ਕੇ ਉਸ ਦਿਨ ਨੂੰ ਯਾਦ ਕਰਵਾਇਆ 100 ਸਾਲ ਪਹਿਲਾਂ, ਜਦੋਂ ਕਿ ਮੰਦਰਾਂ ਦੀਆਂ ਸੜਕਾਂ ਦੇ ਨੇੜੇ ਵੀ ਦਲਤਾਂ ਨੂੰ ਫੜਕਣ ਨਹੀਂ ਸੀ ਦਿੱਤਾ ਜਾਂਦਾ, ਔਰ ਪੈਰੀਆਰ ਨੇ ਅੰਦੋਲਨ ਸ਼ੁਰੂ ਕੀਤਾ ਔਰ ਸਿੱਖਾਂ ਨੇ ਜਾ ਕੇ ਉੱਥੇ ਲੰਗਰ ਲਾਇਆ ਸੀ 1925 'ਚ। ਔਰ ਹੁਣ ਉਸੇ ਹੀ ਦੱਖਣ 'ਚੋਂ ਇੱਕ ਸੱਜਣ ਜਿਹੜੇ ਅੰਮ੍ਰਿਤ ਛਕ ਕੇ ਸਿੰਘ ਸਜੇ ਨੇ, ਉਹਨਾਂ ਨੇ ਇਹ ਸਾਰੇ ਪਾਰਟ ਨੂੰ ਅੱਗੇ ਤੋਰਿਆ। ਸੋ ਇਹ ਜਿਹੜਾ ਆਰਗੂਮੈਂਟ ਕਿ ਭਾਈ ਖਾਲਿਸਤਾਨ ਦਾ ਨੈਰੇਟਿਵ ਜਾਂ ਖਾਲਿਸਤਾਨ ਦਾ ਬਿਰਤਾਂਤ ਇਸ ਹਿੰਦੀ ਬੈਲਟ ਵਾਲਿਆਂ ਨੂੰ ਕਿਵੇਂ ਕੀਲੇਗਾ ਜਾਂ ਉਹਨਾਂ ਨੂੰ ਕਿਵੇਂ ਕਨਵਿੰਸ ਕੀਤਾ ਜਾ ਸਕਦਾ, ਸੋ ਉਸ ਨੂੰ ਵੀ ਸਾਡੇ ਵਿਊਅਰਸ ਵੱਲੋਂ, ਕਿਉਂਕਿ ਜਿਹੜੇ ਹਿੰਦੀ ਬੈਲਟ ਦੇ ਨਹੀਂ ਵੀ ਨੇ, ਉਹਨਾਂ ਨੇ ਕਿਹਾ ਜੀ ਸਾਡੇ ਲਈ ਵੀ ਇਹ ਜਿਹੜਾ ਇਹ ਕੱਲਾ ਫੂਡ ਫਾਰ ਥਾਟ ਨਹੀਂ, ਇਹ ਪੈਕਡ ਫੂਡ ਹੈ ਕਿ ਅਸੀਂ ਵੀ ਅੱਗੇ ਤੋਰ ਦੇਣਾ ਹੁੰਦਾ, ਜਿਹੜਾ ਵੀ ਕੋਈ ਗੱਲਾਂ ਮਾਰਦਾ ਉਹਨੂੰ ਦੱਸਣ ਦੇ ਲਈ। ਤਾਂ ਇਸ ਤੋਂ ਮੈਨੂੰ ਇਹ ਵੀ ਲੱਗਦਾ ਵੀ ਇਹ ਬਹੁਤ ਸਾਰਾ ਕੁਝ ਜਿਹੜੀ ਜਾਣਨ ਦੀ, ਵਿਚਾਰ ਦੀ ਭੁੱਖ ਹੈ, ਕਿਉਂਕਿ ਇਹ ਠੀਕ ਹੈ ਵੀ ਜਦੋਂ ਕੌਮਾਂ ਸੰਘਰਸ਼ 'ਚ ਹੁੰਦੀਆਂ ਨੇ ਜਾਂ ਇੱਕ ਤੋਂ ਬਾਅਦ ਇੱਕ ਚੈਲੰਜ ਇੰਨੀ ਤੇਜ਼ੀ ਦੇ ਨਾਲ ਹੈ, ਤੁਹਾਡੇ ਕੋਲ ਗੈਰ ਗੰਭੀਰ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ ਉਹ ਸੋਚਣ ਵਿਚਾਰਨ ਦਾ ਵਕਤ ਵੀ ਨਹੀਂ ਹੈ। ਔਰ ਮੈਂ ਸਮਝਦਾ ਵੀ ਕੁਝ ਸਾਡੇ 'ਚ ਰੁਝਾਨ ਦੀ ਵੀ ਕਮੀ ਹੈ। ਅਸੀਂ ਜ਼ਿਆਦਾ ਜਿਹੜਾ ਐਮੋਸ਼ਨ ਬੇਸਡ ਕੋਈ ਮੂਵ ਹੁੰਦਾ ਉਹਦੇ 'ਚ ਤਾਂ ਅਸੀਂ ਖਿੱਚੇ ਤੁਰੇ ਜਾਂਦੇ ਹਾਂ। ਉੱਥੇ ਤਾਂ ਟ੍ਰੇਨਿੰਗ ਪ੍ਰੋਗਰਾਮਿੰਗ ਹੋਈ ਹੈ ਕਿ ਭਾਈ ਪੰਥ ਦੇ ਖਿਲਾਫ ਕੋਈ ਬੋਲੇਗਾ, ਪੰਥ ਨੂੰ ਚੈਲੰਜ ਕਰੇਗਾ, ਸਾਹਮਣੇ ਆ ਕੇ ਕੋਈ ਉਹ। ਲੇਕਿਨ ਗੰਭੀਰਤਾ ਦੇ ਨਾਲ ਜਿਹੜੇ ਇਹਨਾਂ ਦੇ ਲੁਕਵੇਂ ਵਾਰ ਨੇ, ਜਾਂ ਕਿਵੇਂ ਆਈਡੀਓਲੋਜੀਕਲ ਵਾਰਫੇਅਰ ਦੇ ਵਿੱਚ ਬ੍ਰਾਹਮਣ ਕਿਵੇਂ ਚੁੱਪ-ਚਪੀਤੇ ਆਪਣਾ ਜਿਹੜਾ ਉਹ ਛੱਡ ਦਿੰਦਾ ਵਿਚਾਰ, ਔਰ ਉਹ ਬਿਰਤਾਂਤ ਬਣ ਜਾਂਦਾ ਹੌਲੀ ਹੌਲੀ। ਆਪਣੇ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਹੈ, ਔਰ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਕਹਿੰਦਾ ਅੱਛਾ ਇਹ ਤਾਂ ਫਿਰ ਸਾਨੂੰ ਵਰਤ ਗਿਆ, ਜਾਂ ਅਸੀਂ ਇਵੇਂ ਸੋਚਦੇ ਰਹੇ। ਔਰ ਇਹ ਬਹੁਤ ਸਾਰੇ ਵੀਰ ਮਿਲਣਗੇ ਕਿ ਜੇ ਅਸੀਂ ਤਾਂ ਸਾਡਾ ਇਸ ਦੇ ਉੱਤੇ ਇਹ ਨੈਰੇਟਿਵ ਸਾਨੂੰ ਕਦੇ ਸਮਝ ਨਹੀਂ ਸੀ ਆਇਆ ਕਿ ਕੀ ਹੈ। ਔਰ ਤੁਸੀਂ ਦੇਖੋਗੇ, ਔਰ ਇਹੀ ਜਦੋਂ ਅਸੀਂ ਬਲਾਸਟਿੰਗ ਕਹਿੰਦੇ ਆ, ਜਿਹੜਾ ਬ੍ਰਾਹਮਣ ਦੀ ਥਿਉਰੀ ਹੈ ਕਿ ਬਈ ਝੂਠ ਬੋਲੋ, ਇੰਨਾ ਵੱਡਾ ਬੋਲੋ ਕਿ ਕੋਈ ਇਹ ਸੋਚੇ ਕਿ ਵੀ ਇਹ ਝੂਠ ਹੋ ਹੀ ਨਹੀਂ ਸਕਦਾ, ਫਿਰ ਬਾਰ-ਬਾਰ ਬੋਲੋ, ਉਹਨੂੰ ਰਿਪੀਟ ਕਰੋ, ਕਿਉਂਕਿ ਉਹਨੂੰ ਲੱਗੇ। ਫਿਰ ਅੱਡ-ਅੱਡ ਸਾਧਨਾਂ ਤੋਂ ਕਹਾਓ, ਏ ਤੋਂ ਕਹਾਓ, ਬੀ ਤੋਂ, ਸੀ ਤੋਂ, ਡੀ ਤੋਂ, ਜਿਵੇਂ ਉਹ ਚਾਰ ਠੱਗਾਂ ਦੀ ਕਹਾਣੀ ਵਾਂਗ, ਕਿ ਅਲਟੀਮੇਟਲੀ ਜਿਹੜੇ ਚੰਗੇ ਭਲੇ ਬੰਦੇ ਲੇਲਾ ਚੁੱਕ ਕੇ ਲਿਜਾ ਰਹੇ ਨੇ, ਉਹਨਾਂ ਨੂੰ ਵੀ ਚਾਰ ਠੱਗ ਹਰ ਮੋੜ ਤੇ ਇੱਕ ਇੱਕ ਕਹੀ ਜਾਂਦਾ ਵੀ ਕਿੱਥੇ ਕੁੱਤਾ ਚੁੱਕਿਆ, ਉਹਨੂੰ ਵੀ ਲੱਗਣ ਲੱਗ ਜਾਏ ਵੀ ਮੇਰੀ ਨਜ਼ਰ 'ਚ ਕੋਈ ਫਰਕ ਹੈ, ਇਹ ਵਾਕਈ ਕੁੱਤਾ ਹੈ। ਔਰ ਇਹ ਸਾਰੇ ਹੀ ਟੈਕਟਿਕ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਸਾਡੇ ਦੁਸ਼ਮਣ ਵੱਲੋਂ ਅਪਲਾਈ ਕੀਤੇ ਜਾਂਦੇ ਨੇ, ਅਪਲਾਈ ਕੀਤੇ ਜਾ ਰਹੇ ਨੇ, ਕਿਵੇਂ ਇੱਕ ਇੱਕ ਕਰਕੇ ਸਾਨੂੰ ਹੀਣਾ ਕੀਤਾ ਜਾ ਰਿਹਾ ਹੈ। ਸਾਈਕੋਲੋਜੀਕਲ ਵਾਰਫੇਅਰ ਵੀ ਇਹੀ ਹੁੰਦੀ ਹੈ। ਮਨੋਵਿਗਿਆਨਕ ਤੌਰ ਤੇ ਦੇਖੋ, ਜਦੋਂ ਗੁਰੂ ਸਾਹਿਬ ਨੇ ਇਹ ਸੁਨੇਹਾ ਦਿੱਤਾ ਕਿ ਭਾਈ ਅਲਟੀਮੇਟਲੀ ਜਿਹੜੀ ਜਿੱਤ ਹੈ ਉਹ ਤਾਂ ਮਨ ਜੀਤਾ ਹੈ, ਜਗ ਜੀਤ, ਕਿ ਜਦੋਂ ਤੁਸੀਂ ਆਪਣੇ ਮਨ ਨੂੰ ਕੰਕਰ ਕਰ ਲੈਂਦੇ ਹੋ, ਤੁਹਾਡਾ ਅੰਦਰ ਇਰਾਦਾ ਮਜ਼ਬੂਤ ਹੁੰਦਾ ਹੈ, ਤਾਂ ਫਿਰ ਤੁਹਾਡੇ ਲਈ ਕੋਈ ਮਾਊਂਟ ਐਵਰੈਸਟ ਨਹੀਂ ਹੁੰਦੀ, ਕੋਈ ਸਮੁੰਦਰ ਦੀ ਤਹਿ ਨਹੀਂ ਹੁੰਦੀ, ਕੋਈ ਡੈਜ਼ਰਟ ਨਹੀਂ ਹੁੰਦਾ, ਕੋਈ ਰੁਕਾਵਟ ਨਹੀਂ ਹੁੰਦੀ। ਤੁਸੀਂ ਉਹ ਸਾਰੇ ਨੂੰ ਜਿਹੜਾ ਉਹ ਦੂਰ ਕਰ ਸਕਦੇ ਹੋ। ਸੋ ਇਹ ਇਨਰ ਤੁਹਾਡੀ ਪਰਸਨਲ ਸਟਰੈਂਥ ਦੇ ਵਿੱਚ ਵੀ ਇਹੀ ਪਾਰਟ ਹੁੰਦਾ ਹੈ। ਪਰਸਨਲ ਜਿਹੜੀ ਤੁਹਾਡੀ ਗੇਨ ਹੈ ਉਹਦੇ ਲਈ ਵੀ ਇਹ ਜ਼ਰੂਰੀ ਹੈ ਕਿ ਤੁਹਾਡਾ ਆਪਣੇ ਆਪ ਦੇ ਉੱਤੇ ਸਵੈ ਵਿਸ਼ਵਾਸ, ਭਰੋਸਾ ਇਹ ਹੋਏ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਇਵੇਂ ਹੀ ਹੁੰਦਾ ਹੈ। ਜਿਹੜਾ ਐਂਥੂਸੀਆਜ਼ਮ ਹੈ ਔਰ ਫੇਥ ਹੈ, ਇਹੀ ਅਲਟੀਮੇਟਲੀ ਪ੍ਰਾਪਤੀਆਂ ਵੀ ਕਰਵਾਉਂਦਾ। ਤੁਸੀਂ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਦੇਖੋ, ਜੇ ਤੁਸੀਂ ਸਵੇਰੇ ਢਿੱਲੇ ਜਿਹੇ ਮਨ ਨਾਲ ਉੱਠੇ ਹੋ ਜਾਂ ਦੂਜਾ ਸਾਰਾ ਦਿਨ ਤੁਸੀਂ ਉਸ ਚਾਅ 'ਚ ਨਹੀਂ ਹੁੰਦੀ, ਜੇ ਚਾਅ ਉਤਸ਼ਾਹ ਹੈ ਤਾਂ ਸਾਰਾ ਦਿਨ ਤੁਸੀਂ ਥੱਕਦੇ ਹੀ ਨਹੀਂ ਹੋ। ਸੋ ਇਵੇਂ ਹੀ ਕੌਮਾਂ ਦੀ ਜ਼ਿੰਦਗੀ 'ਚ ਵੀ ਜਿਹੜੀ ਕ੍ਰੀਏਸ਼ਨ ਹੈ ਉਹ ਐਂਥੂਸੀਆਜ਼ਮ 'ਚੋਂ ਨਿਕਲਦੀ ਹੈ, ਉਤਸ਼ਾਹ 'ਚੋਂ ਨਿਕਲਦੀ ਹੈ। ਔਰ ਕੌਮਾਂ ਦੇ ਅੰਦਰ ਇਹ ਵੀ ਜਦੋਂ ਅਸੀਂ ਆਗੂ ਜਾਂ ਲੀਡਰ ਦੀ ਗੱਲ ਕਰਦੇ ਹਾਂ, ਉਹਦਾ ਵੀ ਇਹੀ ਰੋਲ ਹੁੰਦਾ ਕਿ ਵੀ ਉਹ ਕੌਮ ਨੂੰ ਸੇਧ ਦਿੰਦਾ ਹੈ, ਕੌਮ ਦੇ ਅੰਦਰ ਇਹ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਤੁਸੀਂ ਇਹ ਹਾਸਲ ਕਰ ਸਕਦੇ ਹੋ। ਰੁਕਾਵਟਾਂ ਵੀ ਆਉਂਦੀਆਂ ਨੇ, ਉਹ ਲਾਈਕ ਕਿ ਜਿਵੇਂ ਇੱਕ ਅੱਛਾ ਸ਼ੈਫਰਡ ਆਪਣੇ ਉਹਨਾਂ ਨੂੰ ਆਜੜੀ ਜਿਹੜਾ ਹੈ ਭੇਡਾਂ ਨੂੰ ਜਾਂ ਜਿਹਨੂੰ ਵੀ ਉਹ ਚਾਰ ਰਿਹਾ, ਗਾਵਾਂ ਨੂੰ, ਮੱਝਾਂ ਨੂੰ, ਸੁਵੱਗ ਨੂੰ ਸੇਫਲੀ ਕੱਢ ਲੈਂਦਾ ਹੈ। ਉਹਨੂੰ ਇਹ ਪਤਾ ਹੈ ਕਿ ਵੀ ਇੱਥੇ ਉੱਚੀ ਥਾਂ ਹੈ, ਇੱਥੇ ਨੀਵੀਂ ਥਾਂ ਹੈ, ਇੱਥੇ ਪਾਣੀ ਹੈ,
ਇੱਥੇ ਜਿਹੜਾ ਕੋਈ ਹੋਰ ਰੁਕਾਵਟ ਹੋ ਸਕਦੀ ਹੈ। ਜੀ ਇਹੀ ਕਰੈਕਟਰਿਸਟਿਕ ਚੰਗੇ ਲੀਡਰ ਦੇ ਵੀ ਹੁੰਦੇ ਨੇ। ਮੰਦੇ ਭਾਗਾਂ ਨੂੰ ਕਈ ਵਾਰ ਕੌਮਾਂ ਦੀ ਜ਼ਿੰਦਗੀ 'ਚ ਕੁਛ ਐਸਾ ਪੀਰੀਅਡ ਆਉਂਦਾ ਹੈ ਜਿਹੜੀਆਂ ਤੁਹਾਡੀਆਂ ਡਿਸਾਈਸਿਵ ਮੋਮੈਂਟਸ ਹੁੰਦੀਆਂ ਨੇ, ਫੈਸਲਾ ਲੈਣ ਵਾਲੀਆਂ, ਉਦੋਂ ਤੁਹਾਡੀ ਲੀਡਰਸ਼ਿਪ ਥੜਕ ਜਾਂਦੀ ਹੈ ਜਾਂ ਠੀਕ ਜਜਮੈਂਟ ਨਹੀਂ ਕਰ ਪਾਉਂਦੀ, ਜਾਂ ਜਿਹੜੀ ਹੈ ਉਹ ਗਲਤ ਜਜਮੈਂਟ ਕਰਦੀ ਹੈ, ਜੋ ਅਸੀਂ 47 ਦੇ ਦੌਰ ਦੀ ਗੱਲ ਕਰਦੇ ਹਾਂ। ਤੇ ਅੱਜ ਵੀ ਜਦੋਂ ਅਸੀਂ ਈਵਨ ਕਿਸਾਨ ਮੋਰਚਾ ਪਾਰਟ 2 ਦੀ ਗੱਲ ਕਰਦੇ ਹਾਂ, ਇਹ ਗੱਲ ਚੇਤਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਆਬਜੈਕਟਿਵ ਕਲੀਅਰ ਹੋਏ, ਜਿਹੜੇ ਬੰਦੇ ਔਨ ਦਾ ਹੈਲਮ ਆਫ ਅਫੇਅਰਸ ਨੇ ਉਹਨਾਂ ਦੀ ਕ੍ਰੈਡੀਬਿਲਟੀ ਅਬਵ ਬੋਰਡ ਹੋਏ, ਔਰ ਤੁਸੀਂ ਉਸ ਸਾਰੇ ਨੂੰ ਸੁਚੱਜੇ ਤਰੀਕੇ ਦੇ ਨਾਲ ਲੀਡ ਕਰੋ ਕਿ ਵੀ ਤੁਸੀਂ ਉਹਦੀ ਟਾਈਮਿੰਗ ਠੀਕ ਹੋਏ, ਔਰ ਉਸ ਲਈ ਜੋ ਵੀ ਤੁਹਾਡੇ ਬੇਸਿਕ ਤੁਹਾਡੇ ਇਨਗਰੀਡੀਐਂਟ ਨੇ ਉਹ ਪ੍ਰੋਪਰ ਹੋਣ। ਜਿਵੇਂ ਸਾਡੇ ਵੀਰ ਜਤਿੰਦਰ ਸਿੰਘ ਸੈਨ ਫਰਾਂਸਿਸਕੋ ਨੇ, ਇੰਜੀਨੀਅਰ ਨੇ, ਉਹ ਕਹਿੰਦੇ ਹੁੰਦੇ ਨੇ ਕਿ ਵੀ ਜੇ ਤੁਸੀਂ ਉਹੀ ਤਰੀਕੇ ਜਾਂ ਉਹੀ ਰਾ ਮਟੀਰੀਅਲ ਦੇ ਨਾਲ ਇੱਕ ਹਾਰ ਤੋਂ ਬਾਅਦ ਦੂਸਰੀ ਲੜਾਈ ਵੀ ਵਿੱਢੋਗੇ ਤੇ ਨਤੀਜਾ ਉਹੀ ਹੋਏਗਾ ਜੋ ਪਹਿਲੇ ਵਿੜੇ ਸੀ। ਜੇ ਉਹਦੇ 'ਚ ਤੁਸੀਂ ਉਹਦੇ ਤੋਂ ਕੁਝ ਸਿੱਖਿਆ ਨਹੀਂ ਹੈ ਜਾਂ ਉਸ ਦੇ ਵਿੱਚ ਤੁਸੀਂ ਕੋਈ ਇੰਪਰੂਵਮੈਂਟ ਨਹੀਂ ਕੀਤੀ, ਤਾਂ ਫਿਰ ਨੋ ਮੈਟਰ ਤੁਸੀਂ ਕਿੰਨੇ ਐਂਥੂਸੀਆਜ਼ਮ ਦੇ ਨਾਲ ਵੀ ਜਾਂਦੇ ਹੋ, ਜੇ ਤੁਹਾਡੇ ਟੂਲ ਉਹੀ ਨੇ ਔਰ ਐਨਮੀ ਵੀ ਉਹੀ ਹੈ, ਰਾਦਰ ਐਨਮੀ ਮੋਰ ਪ੍ਰੀਪੇਅਰਡ ਹੈ। ਹੁਣ ਜਿਵੇਂ ਜੇ ਅਸੀਂ ਫਾਰਮਰ ਐਜੀਟੇਸ਼ਨ ਦਾ ਦੇਖੀਏ, ਪਿਛਲੀ ਵਾਰ ਉਦੋਂ ਤੱਕ ਇਹ ਪਤਾ ਨਹੀਂ ਸੀ ਕਿ ਉਹਨਾਂ ਨੇ ਤਾਂ ਜੋ ਰੁਕਾਵਟਾਂ ਰੱਖੀਆਂ ਉਦੋਂ ਉਹ ਚੁੱਕਤੀਆਂ ਉਹਨਾਂ ਨੇ। ਹੁਣ ਉਹਨਾਂ ਨੂੰ ਇਹ ਲੱਗਾ ਵੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬਹਿ ਗਏ, ਇੰਟਰਨੈਸ਼ਨਲ ਫੋਕਸ ਹੋ ਰਿਹਾ ਹੈ, ਨਾ ਤੁਸੀਂ ਉੱਥੇ ਜਲਿਆਂਵਾਲਾ ਬਾਗ ਕਰ ਸਕਦੇ ਹੋ, ਨਾ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਭਟਕਾਟ ਇੱਧਰ ਉੱਧਰ। ਇਵੈਂਚੁਅਲੀ ਡਾਇਸਪੋਰਾ ਦੀ ਇੱਕ ਆਪਣੀ ਤਾਕਤ ਨੇ ਉਹਨਾਂ ਨੂੰ ਝੁਕਣ ਤੇ ਮਜਬੂਰ ਕੀਤਾ। ਤੇ ਫਿਰ ਕਿਸਾਨ ਲੀਡਰਸ਼ਿਪ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਸੀ ਕਿ ਇੱਕ ਵਾਰ ਜੋ ਵੀ ਅਸੀਂ ਢੰਗ ਤਰੀਕੇ ਅਪਣਾਏ ਤੇ ਦੁਸ਼ਮਣ ਨੂੰ ਜਿਹੜਾ ਅਸੀਂ ਝੁਕਣ ਤੇ ਮਜਬੂਰ ਕੀਤਾ, ਇਸ ਵਾਰ ਉਹ ਸਟ੍ਰੈਟਜੀ ਨਹੀਂ ਚੱਲਣੀ। ਔਰ ਉਹਨਾਂ ਨੇ ਅਸੀਂ ਦੇਖਿਆ ਵੀ ਉਹ ਸ਼ੰਭੂ ਹੋਏ, ਖਨੌਰੀ ਹੋਏ, ਕਿਸ ਕਿਸਮ ਦੀ ਉਹਨਾਂ ਨੇ ਜਿਹੜੀ ਹੈ ਉਹ ਵਿਉਂਤਬੰਦੀ ਕੀਤੀ, ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਬੁਚਰਿੰਗ ਕੀਤੀ। ਔਰ ਅਸੀਂ ਕਿਉਂਕਿ ਉਸ ਲਈ ਪ੍ਰਿਪੇਅਰ ਨਹੀਂ ਸੀ, ਅਸੀਂ ਸਮਝਦੇ ਸੀ ਕਿ ਵੀ ਇਹ ਜਿਹੜੀ ਆ ਉਹੀ ਕਹਾਣੀ ਰਿਪੀਟ ਹੋਏਗੀ। ਸੋ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ, ਇਸ ਅਹਿਸਾਸ 'ਚੋਂ ਗੁਜ਼ਰਦੇ ਹਾਂ, ਤਾਂ ਫਿਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਅਸੀਂ ਬੇਮਤਲਬ ਕਿਸੇ ਦਾ ਕ੍ਰਿਟਿਸਿਜ਼ਮ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਸਟ੍ਰੈਟੇਜਾਈਜ਼ ਕਰਨਾ, ਵਿਉਂਤਬੰਦੀ ਕਰਨੀ, ਪਲੈਨਿੰਗ ਕਰਨੀ, ਇਹ ਗੁਰੂ ਸਾਹਿਬ ਨੇ ਵੀ ਸਾਨੂੰ ਸਿਖਾਇਆ ਔਰ ਅਸੀਂ ਉਹਦੇ 'ਚ ਜਿਹੜਾ 18ਵੀਂ ਸਦੀ ਦੇ ਜੇ ਆਪਣੇ ਅਸੀਂ ਤੌਰ ਤਰੀਕੇ ਦੇਖੀਏ, ਉਹਦੇ 'ਚ ਵੀ ਅਸੀਂ ਸਿੱਖਿਆ। ਆਨੰਦਪੁਰ ਦੀ ਜਿਹੜੀ ਘੇਰਾਬੰਦੀ 9 ਮਹੀਨੇ ਦੀ ਸੀ, ਉਸ ਤੋਂ ਬਾਅਦ ਅਸੀਂ ਉਹਦੇ ਰਿਜ਼ਲਟ ਦੇਖੇ ਹੋਏ ਸੀ। ਫਿਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 700-800 ਸਾਥੀਆਂ ਦੇ ਨਾਲ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘਿਰਦੇ ਨੇ 8-9 ਮਹੀਨੇ, ਉਸ ਨੂੰ ਵੀ ਦੇਖਿਆ ਹੋਇਆ ਸੀ। ਫਿਰ ਤੁਹਾਨੂੰ ਸਾਰੀ 18ਵੀਂ ਸਦੀ ਦੀ ਸਟਰਗਲ ਦੇ ਵਿੱਚ ਉਹ ਕਿਸੇ ਹਵੇਲੀ ਜਾਂ ਕਿਸੇ ਗੜੀ ਦੇ ਵਿੱਚ ਘਿਰੇ ਹੋ ਕੇ ਸ਼ਹੀਦੀਆਂ ਦੀ ਦਾਸਤਾਨ ਨਜ਼ਰ ਨਹੀਂ ਆਉਂਦੀ ਹੈ। ਫਿਰ ਗੁਰੀਲਾ ਵਾਰਫੇਅਰ ਨਜ਼ਰ ਆਉਂਦੀ ਹੈ, ਲੜਾਈ ਦੇ 2.5 ਫੁੱਟ ਤੁਹਾਨੂੰ ਮਿਡਨਾਈਟ ਅਟੈਕ। ਉਹ ਸਟ੍ਰੈਟਜੀ ਸੀ, ਉਹ ਤੁਸੀਂ ਇਵੋਲਵ ਹੁੰਦੇ ਹੋ ਕਿ ਇਵੈਂਚੁਅਲੀ ਤੁਸੀਂ ਉਹ ਗੁਰੀਲਾ ਲੜਾਈ 2.5 ਫੁੱਟ ਦਾ ਜਿਹੜਾ ਕਾਨਸੈਪਟ ਆਇਆ, ਉਹਦੇ ਥੱਲੇ ਅਸੀਂ ਇੱਕੋ ਵੇਲੇ ਮੁਗਲਾਂ ਨੂੰ ਵੀ ਔਰ ਅਫਗਾਨ ਇਨਵੇਡਰਸ ਨੂੰ ਵੀ, ਇਨਕਲੂਡਿੰਗ ਈਵਨ ਪਰਸ਼ੀਆ ਦਾ ਇਨਵਾਈਡਰ ਨਾਦਰ ਸ਼ਾਹ, ਉਹਨਾਂ ਨੂੰ ਵਟੋ ਵਟ ਪਾਇਆ। ਫਿਰ ਜਦੋਂ ਪਾਵਰ ਆ ਗਈ, ਫਿਰ ਤੁਹਾਡੇ ਕੋਲ ਤੋਪਖਾਨੇ ਵੀ ਆ ਗਏ, ਤੁਹਾਡੇ ਫੈਕਟਰੀਆਂ 'ਚ ਬੜੇ ਬੈਸਟ ਐਮੂਨੀਸ਼ਨ ਵੀ ਪ੍ਰਿਪੇਅਰ ਹੋਣ ਲੱਗ ਗਏ, ਟ੍ਰੈਂਚ ਵਾਰਫੇਅਰ ਵੀ ਆ ਗਈ, ਇਟਾਲੀਅਨ ਫ੍ਰੈਂਚ ਜਨਰਲ ਵੀ ਤੁਹਾਡੀ ਸਰਵਿਸ 'ਚ ਆ ਗਏ, ਤੁਸੀਂ ਯੂਰਪੀਅਨ ਮਾਡਲ ਤੇ ਲੜਨਾ ਸ਼ੁਰੂ ਕੀਤਾ। ਲੇਕਿਨ ਉਸ ਪੀਰੀਅਡ 'ਚ ਕਮਜ਼ੋਰ ਘੋੜੇ, ਕਮਜ਼ੋਰ ਹਥਿਆਰ, ਇਹ ਸਭ ਹੋਣ ਦੇ ਬਾਵਜੂਦ ਜਿਹੜੀ ਸਟ੍ਰੈਟਜੀ ਸੀ, ਕਿਉਂਕਿ ਜਦੋਂ ਤੁਸੀਂ ਇੱਕ ਵੱਡੀ ਕਾਰਵਾਂ ਹੈ ਫੌਜ ਦਾ, ਇੱਕ ਪਾਸੇ ਜਿਹੜੇ ਨੇ ਉਹ ਭਾਵੇਂ ਭੁੱਖੇ ਭਾਣੇ ਹੋਣ ਪਰ ਉਹਨਾਂ ਦੇ ਅੰਦਰ ਆਪਣੇ ਕਾਜ਼ ਦੇ ਲਈ ਡੈਡੀਕੇਸ਼ਨ ਹੈ ਔਰ ਲੜਨ ਮਰਨ ਨੂੰ ਤਿਆਰ ਨੇ, ਉਹਨਾਂ ਨੂੰ ਕੌਣ ਡਿਫੀਟ ਕਰ ਸਕਦਾ। ਬਿਲਕੁਲ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਅਸੀਂ ਇਹ ਕਦੇ ਵੀ ਇਹ ਵਿਚਾਰ ਵੀ ਦਿੰਦੇ ਹਾਂ, ਇਸ ਨੂੰ ਇਵੇਂ ਹੀ ਲਿਆ ਜਾਏ ਕਿ ਇਹ ਅਸੀਂ ਕ੍ਰੀਏਟਿਵ ਕੰਸਟਰਕਟਿਵ ਲੀਡਰਸ਼ਿਪ ਬਿਲਡ ਕਰਨ ਦੀ ਗੱਲ ਕਰੀਏ। ਔਰ ਜਿੱਥੇ ਅਸੀਂ ਇਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਸਾਨੂੰ ਆਪਣੇ ਘਰ ਦੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ, ਅਸੀਂ ਦੇਖ ਰਹੇ ਹੁੰਦੇ ਆ, ਨਜ਼ਰ ਵੀ ਆਉਣੀਆਂ ਚਾਹੀਦੀਆਂ। ਇਹ ਸੈਲਫ ਕੰਡੈਮਨੇਸ਼ਨ ਨਹੀਂ ਹੈ,
ਇਹ ਆਪਾਂ ਨਖੇਦੀ ਨਹੀਂ ਹੈ, ਇਹ ਸੈਲਫ ਐਨਾਲਿਸਿਸ ਹੈ, ਇਹ ਆਪਾ ਪੜਚੋਲ ਹੈ। ਦੂਸਰੇ ਪਾਸੇ ਜੇ ਤੁਸੀਂ ਭਾਰਤ ਦੇ ਕੁੱਲ ਮਿਲਾ ਕੇ ਇੰਡੀਆ ਦੇ ਸਟਰਕਚਰ ਨੂੰ ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਭਾਰਤ ਟੁੱਟਣ ਵੱਲ ਵੱਧ ਰਿਹਾ ਹੈ, ਜਾਂ ਜਿਸ ਲਈ ਅੰਗਰੇਜ਼ੀ 'ਚ ਲਫ਼ਜ਼ ਬਾਲਕਨਾਈਜ਼ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ, ਉਹਨਾਂ ਦੇ ਈਵਨ ਜਿਹੜੇ ਸੀਰੀਅਸ ਹਲਕੇ ਨੇ ਉਹਨਾਂ ਦੇ ਵਿੱਚ ਵੀ ਬਾਲਕਨਾਈਜੇਸ਼ਨ ਆਫ ਇੰਡੀਆ ਜੀ, ਔਰ ਬਹੁਤ ਸਾਰਿਆਂ ਲਈ ਜਦੋਂ ਫਿਰ ਉਹ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਜਾਂ ਇਨਰ ਕਲੈਪਸ ਦੀ ਗੱਲ ਹੁੰਦੀ ਹੈ। ਔਰ ਅਸੀਂ ਇਨ ਡੀਟੇਲ ਡਿਸਕਸ ਕੀਤਾ ਸੀ ਜਿਸ ਦਿਨ ਕਰਨਾਟਕਾ ਦੇ ਕਾਂਗਰਸ ਦੇ ਇੱਕੋ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਰਨਾਟਕਾ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਸੀ ਪਿਛਲੇ ਲਾਸਟ ਸੈਸ਼ਨ ਦੇ ਵੇਲੇ ਕਿ ਭਾਈ ਜੇ ਅਸੀਂ ਸਾਨੂੰ ਜਸਟਿਸ ਨਹੀਂ ਮਿਲਿਆ ਕਿ ਵੀ ਅਸੀਂ ਇੰਨਾ ਕੰਟਰੀਬਿਊਟ ਕਰਦੇ ਹਾਂ 5 ਦੱਖਣ ਦੀਆਂ ਸਟੇਟਾਂ ਜਿਹਨਾਂ ਵਿੱਚ ਕਰਨਾਟਕਾ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਤੇ ਸਾਨੂੰ ਰੁਪਈਏ ਦੇ ਬਦਲੇ ਜਿਹੜਾ ਹੈ ਉਹ 7 ਪੈਸੇ ਵਾਪਸ ਮਿਲਦੇ ਨੇ, ਔਰ ਜਿਹੜੀ ਹਿੰਦੀ ਬੈਲਟ ਹੈ ਜਾਂ ਹਿੰਦੂ ਬੈਲਟ ਹੈ ਸੈਂਟਰਲ ਇੰਡੀਆ ਦੀ ਔਰ ਉਹ ਨਾਰਥ ਇੰਡੀਆ ਦੀ, ਉਹ ਉਹਨਾਂ ਨੂੰ 1 ਰੁਪਏ ਦੇ ਬਦਲੇ 7.5 ਰੁਪਈਏ ਮਿਲਦੇ ਨੇ। ਤੇ ਇਹ ਲੰਬਾ ਵਕਤ ਇਵੇਂ ਨਹੀਂ ਚੱਲੇਗਾ ਔਰ ਸਾਨੂੰ ਇਹ ਫਿਰ ਦੇਖਣਾ ਪਏਗਾ, ਸਾਨੂੰ ਉਸ ਪਾਸੇ ਪੁੱਛਣਾ ਕਰੋ ਕਿ ਇੱਕ ਅੱਡ ਮੁਲਕ ਦੀ ਗੱਲ ਅਸੀਂ ਕਰਨ ਲੱਗ ਜਾਈਏ। ਉਦੋਂ ਬਹੁਤ ਚੀਕ ਚਿਹਾੜਾ ਪਿਆ ਸੀ ਕਿ ਦੇਖੋ ਕਰਨਾਟਕਾ ਦੇ MP ਨੇ ਇਹ ਕਿਹਾ, ਪਰ ਮੈਨੂੰ ਉਦੋਂ ਵੀ ਲੱਗਦਾ ਸੀ ਕਿ ਵੀ ਇਹ ਸਾਊਥ ਵਾਲੇ ਸਾਡੇ ਨਾਲੋਂ ਸਿਆਣੇ ਨੇ, ਉਹ ਬੇਮਤਲਬ ਤਾਂ ਹਰ ਥਾਂ ਲੱਤ ਨਹੀਂ ਉਡਾਉਂਦੇ, ਵੀ ਇਹ ਇੱਕ ਕੈਲਕੂਲੇਟਡ ਮੂਵ ਹੈ। ਦੱਖਣ ਦੀਆਂ ਸਟੇਟਾਂ ਨੇ, ਉਹਨਾਂ ਦੇ ਲੋਕ ਪੜ੍ਹੇ ਲਿਖੇ ਵੀ ਨੇ, ਲਿਟਰੇਸੀ ਰੇਟ ਵੀ ਹੈ, ਔਰ ਕਿਉਂਕਿ ਸਿਵਲਾਈਜੇਸ਼ਨਲੀ ਸਭਿਅਤਾ ਦੇ ਤੌਰ ਦੇ ਉੱਤੇ ਉਹ ਅੱਡ ਨੇ ਇੱਧਰ ਦੀ, ਪੂਰਾ ਉਹਨਾਂ ਦਾ ਆਪਣੀ ਲੈਂਗੁਏਜ ਹੈ ਦਰਾਵੜ, ਜਿਹਨੂੰ ਉਹ ਸੰਸਕ੍ਰਿਤ ਤੋਂ ਵੀ ਪੁਰਾਣੀ ਮੰਨਦੇ ਨੇ, ਔਰ ਈਵਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿੱਥੇ ਸੰਸਕ੍ਰਿਤ ਨੂੰ ਐਜ਼ ਏ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਹੋਇਆ, ਉੱਥੇ ਉਹਨਾਂ ਦੀ ਤਾਮਿਲ ਨੂੰ ਵੀ ਕੀਤਾ ਹੋਇਆ। ਇਸੇ ਤਰ੍ਹਾਂ ਉਹਨਾਂ ਦਾ ਰਹਿਣ ਸਹਿਣ, ਖਾਣ ਪਾਣ, ਕਲਚਰ, ਔਰ ਨਾ ਉਹ ਹਿੰਦੂ ਨੂੰ ਵੜਨ ਦਿੰਦੇ ਨੇ, ਨਾ ਉਹ ਇਹਨਾਂ ਦੀਆਂ ਪ੍ਰੈਕਟਿਸ, ਖਾਸ ਤੌਰ 'ਤੇ DMK ਤਾਮਿਲਨਾਡੂ ਦੇ ਵਿੱਚ ਤਾਂ ਉਹ ਤਾਂ ਨਾਸਤਿਕਤਾ ਵੱਲ ਹੀ ਨੇ। ਉਹਨਾਂ ਨੇ ਮਿਸਟਰ ਪੈਰੀਆਰ ਨੇ ਉਹ ਸਾਰਾ ਸ਼ੁਰੂ ਕੀਤਾ ਸੀ ਕਿ ਬ੍ਰਾਹਮਣਿਜ਼ਮ ਦੀ ਡੋਮੀਨੈਂਸ ਨੂੰ ਖ਼ਤਮ ਕਰੋ ਜੀ। ਔਰ ਮੈਨੂੰ ਇਹ ਸੀ ਕਿ ਵੀ ਨੈਕਸਟ ਮੂਵ ਇਹ ਕਰਨਾਟਕਾ ਤੋਂ ਸ਼ੁਰੂ ਹੋਇਆ ਹੈ, ਨੈਕਸਟ ਮੂਵ ਜਿਹੜਾ ਹੈ ਉਹ ਤਾਮਿਲਨਾਡੂ ਵੱਲੋਂ ਹੋਏਗਾ ਔਰ DMK ਪਾਰਟੀ। ਔਰ ਇਸ ਗੱਲ ਦਾ ਧਿਆਨ ਰਹੇ ਵੀ ਹੁਣ ਪਾਰਲੀਮੈਂਟ ਦੀਆਂ ਚੋਣਾਂ ਕਿਸੇ ਵੇਲੇ ਵੀ ਆਉਣ ਵਾਲੇ ਹਫ਼ਤਿਆਂ 'ਚ ਇਲੈਕਸ਼ਨ ਕਮਿਸ਼ਨ ਡੇਟਾ ਐਲਾਨ ਸਕਦਾ ਹੈ। 39 ਸੀਟਾਂ ਜਿਹੜੀਆਂ ਨੇ ਉਹ ਤਾਮਿਲਨਾਡੂ ਤੋਂ ਨੇ ਪਾਰਲੀਮੈਂਟ ਦੇ ਵਿੱਚ, ਔਰ DMK ਪਾਰਟੀ, ਉਹਨਾਂ ਦੇ ਕਰੁਣਾਨਿਧੀ ਦਾ ਮੁੰਡਾ ਮਿਸਟਰ ਸਟਾਲਿਨ, ਉਹ ਚੀਫ ਮਿਨਿਸਟਰ ਹੈ। ਔਰ ਦੂਸਰਾ ਪ੍ਰੋਮੀਨੈਂਟ ਆਗੂ ਜੇ ਸਟਾਲਿਨ ਤੋਂ ਬਾਅਦ ਜਿਹੜਾ ਵੋਕਲ ਵੀ ਹੈ, ਪਾਰਲੀਮੈਂਟ ਮੈਂਬਰ ਵੀ ਹੈ, ਉਹ ਮਿਸਟਰ A ਰਾਜਾ ਹੈ, ਔਰ ਇਹ ਨੈਰੇਟਿਵ ਸੈੱਟ ਕਰਦੇ ਨੇ। ਇਸ ਤੋਂ ਪਹਿਲਾਂ ਸਟਾਲਿਨ ਦੇ ਲੜਕੇ ਨੇ ਜਿਹੜੀ ਇੱਕ ਸਟੇਟਮੈਂਟ ਰਾਮ ਮੰਦਰ ਨੂੰ ਲੈ ਕੇ ਦਿੱਤੀ ਸੀ, ਉਸ ਦੇ ਉੱਤੇ ਬੜਾ ਜਿਹੜਾ ਉਹ ਵਵੇਲਾ ਹੋਇਆ, ਔਰ ਈਵਨ ਸਟਾਲਿਨ ਦੀ ਸਟੇਟਮੈਂਟ ਨੂੰ ਲੈ ਕੇ ਵੀ। ਪਰ ਅੱਜ ਜਿਹੜੀ ਚਾਰੇ ਪਾਸੇ ਚਰਚਾ ਔਰ ਜਿਹੜੀ ਬੜੀ ਸਪੈਸੀਫਿਕ ਅੰਦਾਜ਼ ਦੇ ਵਿੱਚ ਦਿੱਤੀ ਗਈ ਮਿਸਟਰ A ਰਾਜਾ ਵੱਲੋਂ, ਔਰ ਮੈਂ ਉਹਨਾਂ ਦੇ ਓਰੀਜਨਲ ਸੋਰਸ ਨੂੰ ਹੀ ਕੋਟ ਕਰਾਂਗਾ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ। ਉਹਨਾਂ ਨੇ ਕਿਹਾ, ਔਰ ਇਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਵੀ ਆਲਰੇਡੀ ਤਮਿਲ ਔਰ ਇਹਨਾਂ ਸਟੇਟਾਂ ਨੇ ਮਨ ਬਣਾ ਲਿਆ ਕਿ ਹੁਣ ਅਸੀਂ ਇਹ ਭਾਰਤ ਦੀ ਜਾਂ ਜਿਹੜੀ ਹਿੰਦੀ ਡੋਮੀਨੈਂਸ ਹੈ ਜਾਂ ਹਿੰਦੀ ਹਿੰਦੁਸਤਾਨ ਦੇ ਥੱਲੇ, ਇਹ ਜਿਵੇਂ ਇਹਨਾਂ ਨੇ ਜਿਹੜਾ ਉਹ ਸਾਨੂੰ ਸਪਰੈਸ ਕਰਨਾ ਸ਼ੁਰੂ ਕੀਤਾ ਹੋਇਆ, ਵੀ ਹੁਣ ਸਾਨੂੰ ਲੋਕ ਰਾਏ ਬਣਾਉਣ ਦੀ ਲੋੜ ਹੈ ਆਪਣਾ ਅੱਡ ਮੁਲਕ ਬਣਾਉਣ ਦੇ ਲਈ। ਔਰ ਉਹਦੇ ਥੱਲੇ ਉਹਨਾਂ ਨੇ ਕਿਹਾ, ਚੈਲੰਜ ਕਰਦੇ ਆ ਕਿ ਵੀ ਐਡਰੈਸਿੰਗ ਏ ਪਬਲਿਕ ਮੀਟਿੰਗ, ਰਾਜਾ ਨੋਨ ਫॉर ਹਿਜ਼ ਕੰਟਰੋਵਰਸ਼ੀਅਲ ਸਟੇਟਮੈਂਟਸ was quoted as saying people of Tamil Nadu will not accept BJP's ideology or the concept of Bharat Mata। ਨਾ ਅਸੀਂ ਤੁਹਾਡੀ ਭਾਰਤ ਮਾਤਾ ਨੂੰ ਮੰਨੀਏ, ਨਾ ਹੀ ਜਿਹੜਾ BJP ਦਾ ਭਾਰਤ ਪ੍ਰਤੀ ਭਾਰਤ ਦਾ ਕਨਸੈਪਟ ਹੈ ਉਹਨੂੰ ਮੰਨੀਏ। If you say this is the God, if this is your Jai Shri Ram, if this is your Bharat Mata ki Jai, we will never accept that Jai Shri Ram and Bharat Mata। ਜੇ ਤੁਹਾਡੇ ਲਈ ਜੈ ਸ਼੍ਰੀ ਰਾਮ ਤੁਹਾਡਾ ਗੋਡ ਹੈ ਔਰ ਭਾਰਤ ਮਾਤਾ ਕੀ ਜੈ ਹੈ, ਤੇ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਤਮਿਲਨਾਡੂ ਵੋਂਟ ਐਕਸੈਪਟ, ਅਸੀਂ ਇਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਯੂ ਗੋ ਐਂਡ ਟੈਲ ਵੀ ਆਰ ਐਨਮੀਜ਼ ਆਫ ਰਾਮਾ, ਜਾਓ ਕਹੋ ਕਿ ਅਸੀਂ ਰਾਮ ਦੇ ਦੁਸ਼ਮਣ, ਅਸੀਂ ਨਹੀਂ ਮੰਨਦੇ ਤੁਹਾਡੇ
ਰਾਮ ਨੂੰ ਔਰ ਨਾ ਅਸੀਂ ਤੁਹਾਡੀ ਭਾਰਤ ਮਾਤਾ ਨੂੰ ਮੰਨਦੇ। ਫਿਰ ਉਹਨੇ ਇੱਕ ਸਟੈਪ ਅੱਗੇ ਜਾ ਕੇ ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਕੋਈ ਮੁਲਕ ਨਹੀਂ ਹੈ, ਰਾਸ਼ਟਰ ਨਹੀਂ ਹੈ। ਅੰਡਰਸਟੈਂਡ ਦਿਸ ਵੈਲ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ। ਇੰਡੀਆ ਇਜ਼ ਨੈਵਰ ਏ ਨੇਸ਼ਨ, ਭਾਰਤ ਕਦੇ ਵੀ ਇੱਕ ਮੁਲਕ ਨਹੀਂ ਸੀ। ਵਨ ਨੇਸ਼ਨ ਮੀਨਸ ਵਨ ਲੈਂਗੁਏਜ, ਵਨ ਟ੍ਰੈਡੀਸ਼ਨ ਐਂਡ ਵਨ ਕਲਚਰ। ਬਿਲਕੁਲ। ਇੱਕ ਦੇਸ਼ ਦਾ ਮਤਲਬ ਹੈ ਇੱਕ ਜ਼ਬਾਨ ਹੋਏ, ਇੱਕ ਪਰੰਪਰਾ ਹੋਏ, ਰਵਾਇਤ, ਔਰ ਇੱਕ ਸਭਿਅਤਾ ਹੋਏ। one nation means one language, one tradition, one culture, then only it is one nation। ਫਿਰ ਤੁਸੀਂ ਕਹਿ ਸਕਦੇ ਹੋ ਇੱਕ ਮੁਲਕ ਹੈ। ਬਿਲਕੁਲ। ਇੰਡੀਆ ਇਜ਼ ਨਾਟ ਏ ਨੇਸ਼ਨ ਬਟ ਏ ਸਬ ਕੰਟੀਨੈਂਟ। ਭਾਰਤ ਇੱਕ ਮੁਲਕ ਨਹੀਂ ਹੈ, ਇਹ ਉਪ ਮਹਾਦੀਪ ਹੈ। ਜਿਵੇਂ ਕੰਟੀਨੈਂਟ ਨੇ ਦੁਨੀਆ ਦੇ, ਇਹ ਸਬ ਕੰਟੀਨੈਂਟ ਹੈ। ਵਟ ਇਜ਼ ਦਾ ਰੀਜ਼ਨ? ਫਿਰ ਉਹਨਾਂ ਨੇ ਕਿਹਾ ਵੀ ਕਿਉਂ ਅਸੀਂ ਕਹਿੰਦੇ ਹਾਂ ਵੀ ਭਾਰਤ ਇੱਕ ਮੁਲਕ ਨਹੀਂ ਹੈ, ਇਹ ਸਬ ਕੰਟੀਨੈਂਟ ਹੈ। ਤਮਿਲ ਇਜ਼ ਵਨ ਨੇਸ਼ਨ ਐਂਡ ਵਨ ਕੰਟਰੀ, ਕਿ ਅਸੀਂ, ਸਾਡੀ ਸੱਭਿਅਤਾ, ਕਲਚਰ, ਬੋਲੀ ਇੱਕ ਹੈ, ਅਸੀਂ ਇੱਕ ਨੇਸ਼ਨ, ਅਸੀਂ ਕੰਟਰੀ ਹਾਂ ਤਮਿਲ। ਮਲਿਆਲਮ ਇਜ਼ ਵਨ ਲੈਂਗੁਏਜ, ਵਨ ਨੇਸ਼ਨ ਐਂਡ ਵਨ ਕੰਟਰੀ। ਹੁਣ ਮਲਿਆਲਮ ਕੇਰਲਾ ਵਾਲਿਆਂ ਦੀ ਜ਼ਬਾਨ ਹੈ, ਕਿਹਾ ਜੀ ਉਹਨਾਂ ਦੀ ਵੀ ਇੱਕ ਜ਼ਬਾਨ ਹੈ ਔਰ ਇੱਕ ਉਹਨਾਂ ਦੀ ਰਵਾਇਤ ਹੈ ਔਰ ਇੱਕ ਪਾਰਟ ਹੈ। ਉੜੀਆ ਇਜ਼ ਏ ਨੇਸ਼ਨ, ਇਹ ਲੈਂਗੁਏਜ ਐਂਡ ਏ ਕੰਟਰੀ। ਉੜੀਸਾ ਨੂੰ ਵੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਣੀ ਜ਼ਬਾਨ ਹੈ, ਉੜੀਆ ਕਲਚਰ ਹੈ, ਹਿਸਟਰੀ ਹੈ, ਉਹ ਨੇਸ਼ਨ ਨੇ। ਆਲ ਦੀਜ਼ ਨੇਸ਼ਨਸ ਮੇਕ ਅਪ ਇੰਡੀਆ, ਇਹ ਸਾਰੇ ਮੁਲਕ ਨੇਸ਼ਨ ਜਿਹੜੇ ਨੇ ਇਹ ਭਾਰਤ ਬਣਾਉਂਦੇ ਨੇ। ਸੋ ਇੰਡੀਆ ਇਜ਼ ਨਾਟ ਏ ਕੰਟਰੀ, ਇਟ ਇਜ਼ ਸਬ ਕੰਟੀਨੈਂਟ। ਭਾਰਤ ਮੁਲਕ ਨਹੀਂ ਹੈ, ਉਪ ਮਹਾਦੀਪ ਹੈ। ਦੇਰ ਆਰ ਸੋ ਮੈਨੀ ਟ੍ਰੈਡੀਸ਼ਨਸ ਐਂਡ ਕਲਚਰਸ, ਕਿੰਨੀਆਂ ਹੀ ਰਵਾਇਤਾਂ ਔਰ ਸੱਭਿਅਤਾਵਾਂ ਨੇ। ਇਫ ਯੂ ਕਮ ਟੂ ਤਮਿਲਨਾਡੂ ਦੇਰ ਇਜ਼ ਅ ਕਲਚਰ, ਸਾਡਾ ਆਪਣਾ ਕਲਚਰ ਹੈ। ਇਨ ਕੇਰਲਾ ਦੇਰ ਇਜ਼ ਅਨਦਰ ਕਲਚਰ, ਉੱਥੇ ਇੱਕ ਡਿਫਰੈਂਟ ਕਲਚਰ ਹੈ। In Delhi there is another culture, ਦਿੱਲੀ ਤੁਹਾਡਾ ਆਪਣਾ ਵੱਖਰਾ ਕਲਚਰ ਹੈ। In Odia there is another culture. Why in Manipur, as R.S. Bharti said, they eat dog meat? ਉਹਨੇ ਕਿਹਾ ਮਨੀਪੁਰ ਦੇ ਲੋਕ ਕੁੱਤੇ ਦਾ ਮਾंस ਖਾਂਦੇ ਨੇ, ਉਹਨਾਂ ਦਾ ਆਪਣਾ ਕਲਚਰ ਹੈ। Yes, it is true, they eat, that is a culture, there is nothing wrong, it is all in our mind। ਉਹ ਖਾਂਦੇ ਨੇ, ਚੰਗੀ ਗੱਲ ਹੈ, ਉਹਨਾਂ ਦਾ ਕਲਚਰ ਹੈ। ਇਨ ਮਨੀਪੁਰ ਪੀਪਲ ਈਟ ਡੌਗ ਮੀਟ, ਐਕਨੋਲੇਜ ਇਟ, ਇਹਨੂੰ ਮੰਨੋ ਕਿ ਉਹਨਾਂ ਨੂੰ ਹੱਕ ਹੈ ਖਾਣ ਦਾ। ਇਫ ਏ ਕਮਿਊਨਿਟੀ ਈਟਸ ਬੀਫ, ਵਟ ਇਜ਼ ਯੋਰ ਪ੍ਰੋਬਲਮ? ਜੇ ਕੋਈ ਕੌਮ ਜਿਹੜੀ ਗਾਂ ਦਾ ਮਾंस ਖਾਂਦੀ ਹੈ, ਤੁਹਾਨੂੰ ਕੀ ਤਕਲੀਫ ਹੈ? ਹੁਣ ਤੁਸੀਂ ਇਹ ਦੇਖੋ ਵੀ ਇਹਨੇ ਵਾਕਈ ਕਿੰਨੀਆਂ ਮਿਰਚਾਂ ਲਾਈਆਂ ਹੋਣਗੀਆਂ। ਉਹ ਕੱਲਾ ਇੱਕ ਲੈਵਲ ਤਾਂ ਉਹਨੇ ਫਿਰ ਕਹੇ ਡਿਡ ਦੇ ਆਸਕ ਯੂ ਟੂ ਈਟ, ਕੀ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਖਾਓ ਮਾंस? ਨਹੀਂ ਖਾਓ, ਤੁਸੀਂ ਜਿਹੜੇ ਖਾਂਦੇ ਨੇ ਉਹਨਾਂ ਨੂੰ ਖਾਣ ਦਿਓ। ਸੋ ਯੂਨਿਟੀ ਇਜ਼ ਡਾਈਵਰਸਿਟੀ ਹੈ। ਅੱਡ-ਅੱਡ ਕਲਚਰਸ ਦਾ ਇੱਕ ਗੁਲਦਸਤਾ ਹੋਣਾ ਹੀ ਜਿਹੜਾ ਹੈ ਉਹ ਤੁਹਾਡੀ ਖੂਬਸੂਰਤੀ ਹੈ। ਵੀ ਹੈਵ ਡਿਫਰੈਂਸਿਸ, ਐਕਨੋਲੇਜ ਇਟ, ਇਸ ਗੱਲ ਨੂੰ ਮੰਨੋ ਕਿ ਵੀ ਸਾਡੇ ਮਤਭੇਦ ਨੇ ਔਰ ਇਸ ਦੇ ਉੱਤੇ ਜਿਹੜਾ ਤੁਸੀਂ ਐਗਰੀ ਕਰੋ। ਹੁਣ ਇਹ ਬਿਆਨ ਦੇਣ ਦਾ ਹੀ ਸੀ ਕਿ ਵੀ ਇਹਨਾਂ ਦੇ ਤਾਂ 7 ਕੱਪੜੀ ਅੱਗ ਲੱਗੀ ਔਰ ਇਹ ਰਾਜਾ ਕੋਈ ਐਵੇਂ ਨਹੀਂ ਹੈ ਜਿਹਨੂੰ ਕਹੋ ਜੀ ਨਹੀਂ ਮੇਰੇ ਬਿਆਨ ਨੂੰ ਜਿਹੜਾ ਉਹ ਤੋੜ ਮਰੋੜ ਕੇ ਹੁੰਦਾ ਹੀ ਹੈ ਨਾ। ਜਦੋਂ ਕੋਈ ਫੜਿਆ ਜਾਂਦਾ ਤਾਂ ਉਦੋਂ ਰੌਲਾ ਹੁੰਦਾ ਜੀ ਨਹੀਂ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਇਹ ਹੈ। ਹੁਣ ਬੀਜੇਪੀ ਨੇ ਆਪਣੇ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਮਿਸਟਰ ਸੀਨੀਅਰ ਬੀਜੇਪੀ ਲੀਡਰ ਹੈ ਰਵੀ ਸ਼ੰਕਰ ਪ੍ਰਸਾਦ, ਉਹਨੂੰ ਉਹਨਾਂ ਨੇ ਬਿਠਾ ਦਿੱਤਾ ਇਸ ਦੇ ਉੱਤੇ ਕਿ ਬਈ ਇਹਦੇ 'ਤੇ ਰਿਐਕਟ ਕਰੋ। ਔਰ ਉਹਦੇ 'ਚ ਉਹਨੇ ਕਿਹਾ ਫਾਰਮਰ ਯੂਨੀਅਨ ਮਿਸਟਰ ਰਵੀ ਸ਼ੰਕਰ ਪ੍ਰਸਾਦ at a press conference and at the BJP national headquarters in New Delhi demanded to know whether the other constituents of the India bloc parties agreed with Mr. Raja's remarks on India's ethos। ਹੁਣ ਇਹ DMK ਉਸ ਅਲਾਇੰਸ ਦਾ ਹਿੱਸਾ ਹੈ ਜਿਹਦੇ 'ਚ ਜਿਹਨੂੰ ਕਾਂਗਰਸ ਲੀਡ ਕਰ ਰਹੀ, ਇੰਡੀਆ ਬਲਾਕ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਬਾਕੀ ਵੀ ਹਿੱਸਾ ਬਣੇ ਨੇ। ਹੁਣ ਇਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਵੀ DMK ਲਈ ਤਾਂ ਇਹ ਪੋਜੀਸ਼ਨ ਉਹਨਾਂ ਨੂੰ 39 ਸੀਟਾਂ ਸਵੀਪ ਕਰਨ 'ਚ ਮਦਦ ਕਰੇਗੀ, ਕਿਉਂਕਿ ਉਹ DMK ਵਾਲੇ ਲੋਕ ਵੀ ਜਿਹੜੇ ਨੇ ਉਹਨਾਂ ਦੇ ਤਮਿਲਨਾਡੂ ਦੇ, ਉਹ ਕੋਈ ਰਾਮ ਦੇ ਭਗਤ ਨਹੀਂ ਹੈਗੇ, ਨਾ ਹੀ ਉਹ ਕੋਈ ਇਹਨੂੰ ਇੰਡੀਆ ਨੂੰ ਦੇ ਨਾਲ ਰਹਿਣਾ ਚਾਹੁੰਦੇ ਨੇ। ਪਰ ਕਿਉਂਕਿ DMK ਕੰਸਟੀਟੂਐਂਟ ਹੈ ਇੰਡੀਆ ਬਲਾਕ ਦੀ ਜਿਹਨੂੰ ਕਾਂਗਰਸ ਲੀਡ ਕਰਦਾ, ਸੋ BJP ਇਹਨੂੰ ਅੱਗੋਂ ਫਿਸ਼ਰ ਪਾਉਣ ਦੇ ਲਈ, ਬ੍ਰੇਕ ਕਰਨ ਲਈ ਇਸਤੇਮਾਲ ਕਰਨਾ ਚਾਹੁੰਦੀ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਉਹਦੇ 'ਚ ਰਾਜੇ ਨੇ ਇਹ ਵੀ ਕਿਹਾ, ਉਹਨੇ ਕਿਹਾ ਜੀ ਹੀ ਰੈਫਰ ਟੂ ਦ ਚੈਂਟਸ ਆਫ ਜੈ ਸ਼੍ਰੀ ਰਾਮ ਰੇਜ਼ਡ ਬਾਈ ਸਪੋਰਟਰਸ ਆਫ ਕਨਵਿਕਟਸ ਇਨ ਬਿਲਕਿਸ ਬਾਨੋ ਗੈਂਗ ਰੇਪ ਕੇਸ ਵੈਨ ਦੇ ਵਰ ਰਿਲੀਜ਼ਡ ਐਂਡ ਸੈਡ ਇਫ ਦੈਟ ਇਜ਼ ਯੋਰ ਜੈ ਸ਼੍ਰੀ ਰਾਮ, ਇਫ ਦਿਸ ਇਜ਼ ਯੋਰ ਭਾਰਤ ਮਾਤਾ ਕੀ ਜੈ, ਵੀ ਵਿਲ ਨੈਵਰ ਐਕਸੈਪਟ ਦਾ। ਉਹਨੇ ਕਿਹਾ
ਉਹ ਜਿਹੜੇ ਮਾਰਨ ਵਾਲੇ ਸੀ ਕਿਲਰ ਉਹ ਜੇਲ੍ਹ ਚੋਂ ਬਾਹਰ ਆਏ, ਜੈ ਸ਼੍ਰੀ ਰਾਮ ਕਹਿ ਰਹੇ ਨੇ, ਉਹ ਭਾਰਤ ਮਾਤਾ ਕੀ ਕਹਿੰਦੇ ਇਹ ਜੇ ਤੁਹਾਡੇ ਦਾ ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਉਹਨਾਂ ਨੇ ਕਿਹਾ ਵੀ ਜਾਓ ਜਾ ਕੇ ਕਹਿ ਦਿਓ ਵੀ ਆਰ ਐਨਮੀਜ਼ ਆਫ ਰਾਮ। ਉਹ ਕਹਿੰਦਾ ਜਿਹੜਾ ਰਾਮ ਪ੍ਰਸਾਦ ਹੈ, ਰਵੀ ਸ਼ੰਕਰ ਪ੍ਰਸਾਦ, ਦਿਸ ਇਜ਼ ਮੋਇਸਟ ਆਈਡੀਓਲੋਜੀ। ਹੁਣ ਇਹਨਾਂ ਨੂੰ ਤਮਿਲਾਂ ਨੂੰ ਥੱਲੇ ਲਾਉਣ ਲਈ ਹੋਰ ਤਾਂ ਕੋਈ ਹੈ ਨਹੀਂ ਆਰਗੂਮੈਂਟ, ਇਹ ਕਹਿੰਦੇ ਨਕਸਲਵਾਦੀ ਨੇ, ਮਾਓਇਸਟ ਨੇ, ਦਿਸ ਇਜ਼ ਮੋਇਸਟ ਆਈਡੀਓਲੋਜੀ। ਔਰ ਉਹਨਾਂ ਨੇ ਕਿਹਾ ਕਿ ਵੀ ਵੈਮੈਂਟਲੀ ਕੰਡੈਮ ਸੱਚ ਰਿਮਾਰਕਸ, ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਫਿਰ ਉਹਨੇ ਕਿਹਾ ਕਿ ਵੀ ਉਹਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ, ਮਲਿਕਾਰਜੁਨ ਖੜਗੇ, ਉਹਨਾਂ ਨੇ ਕਿਹਾ ਜੀ ਤੁਸੀਂ ਦੱਸੋ ਤੁਹਾਡੀ ਕੀ ਪੋਜੀਸ਼ਨ ਹੈ। ਹੁਣ ਉਹਨੇ ਕਿਹਾ ਕਿ ਜੀ ਇਹ ਪ੍ਰਸ਼ਾਦ ਕਹਿ ਰਿਹਾ ਇਟ ਵਾਜ਼ ਐਵੀਡੈਂਟ ਇਨਸਲਟਿੰਗ ਇੰਡੀਆਜ਼ ਐਥੋਜ਼ ਪਬਲਿਕਲੀ, ਹਿਊਮਿਲੇਟਿੰਗ ਹਿੰਦੂ ਗॉड्स and questioning the very idea of India has become the hallmark of political agenda of Indian Gathbandhan। कि जी इंडिया ब्लॉक वाले देख लो ये तो भारत के दुश्मन ने और दिस जी बीजेपी ਨੂੰ ਤਾਂ ਲੱਗਣੀਆਂ ਸੀ ਮਿਰਚਾਂ। ਪਰ ਤੁਸੀਂ ਦੇਖੋ ਜਦੋਂ ਕੁਝ ਲੋਕ ਸਿੰਪਥੀ ਰੱਖਦੇ ਨੇ ਕਿ ਚਲੋ ਬੀਜੇਪੀ ਨਾਲੋਂ ਕਾਂਗਰਸ ਜਾਂ ਇਹ ਬਲੌਕ ਰਿਲੇਟਿਵਲੀ ਸੈਕੂਲਰ, ਅਜੇ ਬੀਜੇਪੀ ਵਾਲਾ ਉੱਥੇ ਰਾਮ ਪ੍ਰਸਾਦ ਉਹ ਪੁੱਛ ਹੀ ਰਿਹਾ ਸੀ ਜੀ ਕਾਂਗਰਸ ਦਾ ਕੀ ਸਟੈਂਡ ਹੈ, ਨਾਲ ਦੀ ਨਾਲ ਕਾਂਗਰਸ ਨੇ ਇਹਨੂੰ ਕੰਡੈਮ ਕਰਤਾ। ਕਾਂਗਰਸ ਕੰਡੈਮਸ ਐਲਾਈ ਡੀਐਮਕੇ ਲੀਡਰ ਏ ਰਾਜਾ's remarks। DMK MP Raja said India has never been one nation, but it is a subcontinent which is home to diverse practices and culture। ਇਸ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਕਾਂਗਰਸ ਦੀ ਸਪੋਕਸਪਰਸਨ ਹੈ ਸੁਪ੍ਰਿਆ ਸ਼੍ਰੀਨਾਥੇ, ਉਹਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਕੰਡੈਮ ਕੀਤਾ ਉਹਦੇ DMK ਲੀਡਰ ਏ ਰਾਜਾ ਨੂੰ। ਔਰ ਉਹਨੇ ਕਿਹਾ ਕਿ ਜੀ ਇੰਡੀਆ ਵੀ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਔਰ ਇਹ ਜਿਹੜਾ ਅਸੀਂ ਇਸ ਦੇ ਉਲਟ ਇਹ ਪੋਜੀਸ਼ਨ ਲੈਂਦੇ ਆ ਕਿ ਉਹਨੇ ਪਹਿਲਾਂ ਉਹਨੂੰ ਕੋਟ ਕੀਤਾ ਵੀ ਰਾਜਾ ਨੇ ਕੀ ਕਿਹਾ। ਫਿਰ ਸੁਪ੍ਰਿਆ ਸ਼੍ਰੀਨਾਥੇ ਕਾਂਗਰਸ ਸਪੋਕਸਪਰਸਨ ਸੈਡ ਆਈ 100% ਡਿਸਐਗਰੀ ਵਿਦ ਹਿਸ ਰਿਮਾਰਕਸ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਜਦੋਂ ਅਸੀਂ ਕਹਿੰਦੇ ਹਾਂ ਕਿ ਬੀਜੇਪੀ ਔਰ ਕਾਂਗਰਸ ਏ ਐਂਡ ਬੀ ਟੀਮਾਂ ਨੇ ਕਹਿੰਦੀ 100% ਡਿਸਐਗਰੀ ਕਰਦੇ ਹਾਂ। ਫਰੋਮ ਦਿਸ ਪਲੇਟਫਾਰਮ ਆਈ ਕੰਡੈਮ ਸੱਚ ਏ ਸਟੇਟਮੈਂਟ, ਬਿਲਕੁਲ ਮੈਂ ਕੰਡੈਮ ਕਰਦੀ ਹਾਂ। ਆਈ ਬਿਲੀਵ ਰਾਮ ਬਿਲੋਂਗਸ ਟੂ ਐਵਰੀਵਨ ਐਂਡ ਇਜ਼ ਆਲ ਐਨਕੈਂਪੈਸਿੰਗ, ਕਿ ਰਾਮ ਤਾਂ ਸਾਰਿਆਂ ਦੇ ਹੀ ਗੋਡ ਹੈ, ਸਾਰਿਆਂ 'ਚ ਹੀ ਹੈ। ਆਈ ਬਿਲੀਵ ਦੈਟ ਰਾਮਾ ਹੂ ਵਾਜ਼ ਕਾਲਡ ਇਮਾਮੇ ਹਿੰਦ ਇਜ਼ ਅਬਵ ਕਮਿਊਨਿਟੀਜ਼, ਰਿਲੀਜਨਸ ਐਂਡ ਕਾਸਟ। ਹੁਣ ਦਿਲਚਸਪ ਗੱਲ ਇਹ ਹੈ ਵੀ ਇਹ ਅਲਾਮਾ ਇਕਬਾਲ ਨੂੰ ਕੋਟ ਕਰ ਰਹੀ ਹੈ, ਇਮਾਮੇ ਹਿੰਦ। ਉਹਨਾਂ ਦੀ ਇੱਕ ਨਜ਼ਮ ਹੈ ਬਾਂਗੇ ਦਰਾ ਦੇ ਵਿੱਚ ਜਿੱਥੇ ਉਹਨਾਂ ਨੇ ਇਮਾਮੇ ਹਿੰਦ ਕਹਿ ਕੇ ਰਾਮ ਨੂੰ ਐਡਰੈਸ ਕੀਤਾ। ਪਰ ਜੇ ਤੁਸੀਂ ਅਲਾਮਾ ਇਕਬਾਲ ਨੂੰ ਹੀ ਕੋਟ ਕਰਨਾ ਹੈ ਇਮਾਮੇ ਹਿੰਦ ਕਹਿਣ ਲਈ, ਫਿਰ ਅਲਾਮਾ ਇਕਬਾਲ ਦਾ ਇਹ ਵੀ ਕੋਟ ਕਰੋ ਵੀ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ कहते हुए। वही अलामा जिसने सारे जहाँ से अच्छा है हिंदुस्तान हमारा, हम बुलबुलें हैं इसकी, ये गुलिस्तान हमारा कहण वाला। ਤੇ ਰਾਮਚੰਦਰ ਨੂੰ ਵੀ ਇਮਾਮੇ ਹਿੰਦ ਕਹਿਣ ਵਾਲਿਆਂ ਨੇ ਜਦੋਂ ਇਹ ਕਿਹਾ ਵੀ ਸ਼ਰਮ ਸੀ ਆਤੀ ਹੈ ਮੁਝਕੋ ਇਸਕੋ ਵਤਨ कहते हुए, ਤੇ ਉਸ ਬ੍ਰਾਹਮਣ ਦੇ ਕਰੈਕਟਰ ਨੂੰ ਵੀ ਬਿਆਨਿਆ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਬੁੱਧ ਧਰਮ ਦਾ ਕਿਵੇਂ ਖਾਤਮਾ ਕੀਤਾ। ਸੋ ਉਹ ਵੀ ਅਲਾਮਾ ਇਕਬਾਲ ਦਾ ਕੋਟ ਕਰਦੇ ਹੋ ਵੀ ਉਹੀ ਅਲਾਮਾ ਇਕਬਾਲ ਜਿਹੜਾ ਇਹ ਸਮਝਦਾ ਸੀ ਵੀ ਤੁਹਾਡੇ ਨਾਲ ਰਹਿ ਕੇ ਜਿਹੜਾ ਉਹ ਐਸਪੀਰੇਸ਼ਨਸ ਬਾਕੀ ਕੌਮਾਂ ਦੀਆਂ ਵੀ ਜਿਹੜੀਆਂ ਨੇ ਉਹ ਫੁੱਲਫਿਲ ਹੋ ਸਕਦੀਆਂ ਨੇ, ਉਹ ਇਸ ਕਨਕਲੂਜਨ 'ਤੇ ਕਿਉਂ ਪਹੁੰਚੇ ਕਿ ਜਿਹੜਾ ਪਾਕਿਸਤਾਨ ਦਾ ਬੇਸ਼ੱਕ ਇਮਾਰਤ ਦੀ ਤਾਮੀਰ ਕਾਇਦ ਮੁਹੰਮਦ ਅਲੀ ਜਿਨ੍ਹਾਂ ਨੇ ਕੀਤੀ, ਪਰ ਉਹਦਾ ਨਕਸ਼ਾ, ਉਹਦਾ ਥਾਟ ਮੁਸਲਿਮ ਲੀਗ ਦੀ ਕਨਵੈਨਸ਼ਨ ਕਾਨਫਰੰਸ ਦੇ ਵਿੱਚ ਅਲਾਮਾ ਇਕਬਾਲ ਨੇ ਪਾਕਿਸਤਾਨ ਦਾ ਜਿਹੜਾ ਹੈ ਉਹ ਤਸੱਵਰ ਦਿੱਤਾ ਕਿ ਭਾਈ ਇਹਨਾਂ ਦੇ ਨਾਲ ਨਹੀਂ ਰਿਹਾ ਜਾ ਸਕਦਾ। ਹੁਣ ਇਹ ਸਾਰੇ ਨੂੰ ਕਾਂਗਰਸ ਦਾ ਵੀ ਕੰਡੈਮ ਕਰਨਾ ਦੱਸਦਾ ਕਿ ਭਾਈ ਅਲਟੀਮੇਟਲੀ ਇਹ ਸਾਰੇ ਹੀ ਹਿੰਦੂਤਵਾ ਵਾਲੇ ਨੇ ਔਰ ਉਹਨਾਂ ਦਾ ਵੀ ਦਾਰਮਦਾਰ ਜਿਹੜਾ ਅਲਟੀਮੇਟਲੀ ਇਹ ਵੀ ਹੋਇਆ ਜੀ। ਰਾਹੁਲ ਗਾਂਧੀ ਫਲਾਣੇ ਮਹਾਕਾਲੀ ਮੰਦਿਰ ਪਹੁੰਚ ਗਿਆ, ਮਹਾਕਾਲ ਦੇ ਮੰਦਿਰ, ਇਹਨਾਂ ਦੀ ਦੌੜ ਲੱਗੀ ਹੋਈ ਹੈ ਸਾਬਤ ਕਰਨ ਲਈ ਕਿ ਕਿਹੜਾ ਵੱਡਾ ਹਿੰਦੂਤਵੀ ਹੈ। ਲੇਕਿਨ ਅਸੀਂ ਇਹ ਰਾਜਾ ਨੂੰ ਮੁਬਾਰਕਬਾਦ ਦਿੰਦੇ ਹਾਂ, ਅਸੀਂ ਸਮਝਦੇ ਹਾਂ ਕਿ ਭਾਈ ਗੱਲ ਉਸੇ ਡਾਇਰੈਕਸ਼ਨ 'ਚ ਜਾ ਰਹੀ ਹੈ ਔਰ ਇਹ ਦੱਖਣ ਦੀਆਂ ਰਿਆਸਤਾਂ ਦੇ ਹਿੱਸੇ ਹੀ ਆਇਆ ਕਿ ਜਿਸ ਕਨਵਿਕਸ਼ਨ ਦੇ ਨਾਲ ਇਹ ਰਾਜਾ ਨੇ ਗੱਲ ਕੀਤੀ ਉਨੀ ਤਾਂ ਪੰਜਾਬ ਦੇ ਵਿੱਚ ਬਾਰਿੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਜਿਹੜੀਆਂ ਸਾਡੀਆਂ ਧਿਰਾਂ
ਪੰਥ ਦੀ ਆਜ਼ਾਦੀ ਜਾਂ ਖਾਲਿਸਤਾਨ ਦੀ ਗੱਲ ਕਰਦੀਆਂ ਨੇ, ਤੁਹਾਨੂੰ ਕਦੇ ਅਕਾਲੀਆਂ ਦੇ ਮੂੰਹ ਜਾਂ ਈਵਨ ਸਿੱਖ ਪ੍ਰਚਾਰਕ ਜਾਂ ਸਿੱਖ ਦੂਸਰੇ ਲੋਕ ਜੇ ਹਾਲਾਂ ਸਿੱਖੀ ਦਾ ਧੁਰਾ ਹੀ ਇਸ ਗੱਲ ਦੇ ਉੱਤੇ ਖੜਾ ਹੈ ਕਿ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਕਿ ਭਾਈ ਨਾ ਸਾਡੀ ਜ਼ੁਬਾਨ ਇਹਨਾਂ ਦੇ ਨਾਲ ਰਲੇ, ਨਾ ਕੋਈ ਸੱਭਿਆਚਾਰ, ਨਾ ਕੋਈ ਰਵਾਇਤ। ਸਿੱਖ ਸੱਭਿਆਚਾਰ ਜਿਹੜਾ ਆਲਮੋਸਟ 230 ਵਰਿਆਂ 1469 ਤੋਂ 1699 ਤੱਕ 10 ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਉੱਤੇ ਅੱਡ ਜ਼ਬਾਨ, ਅੱਡ ਇੱਕ ਸੱਭਿਅਤਾ, ਰਵਾਇਤਾਂ, ਜਨਮ ਮਰਨ ਦਾ ਹਰ ਕੁਛ ਵੱਖਰਾ, ਔਰ ਫਿਰ ਤੀਸਰ ਪੰਥ, ਉੱਤਮ ਪੰਥ, ਇਹ ਸਾਰੇ, ਔਰ ਖਾਲਸਾ ਪੰਥ ਜਿਹੜਾ ਨਿਆਰਾ ਸਾਰਿਆਂ ਤੋਂ। ਲੇਕਿਨ ਅੱਜ ਵੀ ਇੱਕ ਵਰਗ ਜਿਹੜਾ ਉਹ ਇਸੇ ਹੀ ਕਨਫਿਊਜ਼ਨ ਦੇ ਵਿੱਚ ਫਸਿਆ ਹੋਇਆ ਹੈ, ਜਿਹਦਾ ਪ੍ਰਚਾਰ ਔਰ ਜਿਹਦਾ ਫਿਰ ਸਹਾਰਾ ਲੈ ਕੇ ਉਹ ਰਾਮ ਮੰਦਿਰ ਦੇ ਉੱਥੇ ਪਹੁੰਚਣ ਵਾਲੇ ਵੀ ਆ ਜਾਂਦੇ ਨੇ, ਬੀਜੇਪੀ ਨਾਲ ਬਗਲਗੀਰ ਹੋ ਜਾਣ ਵਾਲੇ ਵੀ ਹੁੰਦੇ ਨੇ। ਤੇ ਘੱਟੋ ਘੱਟ ਇਹਨਾਂ ਨੂੰ DMK ਨੂੰ, ਹਾਲਾਂ ਇਹ ਨਹੀਂ ਹੈ ਵੀ ਕੋਲੀਸ਼ਨ ਗਵਰਨਮੈਂਟ 'ਚ ਤਾਂ ਉਹ ਵੀ ਰਹੇ ਨੇ, ਵਾਜਪਾਈ ਦੀ ਸਰਕਾਰ 'ਚ ਵੀ ਰਹੇ, ਕਾਂਗਰਸ ਦੇ ਵੇਲੇ ਵੀ ਰਹੇ, ਲੇਕਿਨ ਉਹਨਾਂ ਨੇ ਆਪਣੇ ਸੱਭਿਆਚਾਰ, ਆਪਣੀ ਬੋਲੀ, ਆਪਣੀ ਅੱਡਰੀ ਹੋਂਦ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਔਰ ਹੁਣ ਹਿੰਦੂਤਵਾ ਦੇ ਇਸ ਜਿਹੜਾ ਤੂਫਾਨ ਇਹਨਾਂ ਨੇ ਖੜਾ ਕੀਤਾ ਹੋਇਆ, ਇਹਦੇ ਤੱਕ ਇਹਦੇ ਵੱਲ ਦੇਖ ਕੇ ਮੈਨੂੰ ਲੱਗਦਾ ਹੈ ਵੀ DMK ਔਰ ਉਹਨਾਂ ਦੇ ਇਹ ਪ੍ਰੋਮੀਨੈਂਟ ਜਿਹੜੇ ਆਗੂ ਨੇ ਇਸ ਨਤੀਜੇ ਤੇ ਪਹੁੰਚੇ ਨੇ ਕਿ ਹੁਣ ਟਾਈਮ ਹੈ ਕਿ ਭਾਈ ਲੋਹਾ ਗਰਮ ਹੈ ਤੇ ਕਰਾਰੀ ਸੱਟ ਮਾਰੋ, ਤੇ ਭਾਰਤ ਮਾਤਾ ਦੂਜੇ ਪਾਸੇ ਤੇ ਇਧਰ ਅਸੀਂ ਆਪਣਾ ਜਿਹੜੇ ਅੱਡ ਮੁਲਕ ਦੀ ਗੱਲ ਉਹਨਾਂ ਨੇ ਆਲਰੇਡੀ ਕਰਨਾਟਕਾ ਦੇ MP ਨੇ ਕੀਤੀ ਪਾਰਲੀਮੈਂਟ ਦੀ, ਇਹ ਪਾਰਲੀਮੈਂਟ ਦੇ ਵਿੱਚ ਇਹ ਉਹਦੀ ਕੰਟੀਨਿਊਟੀ ਹੈ ਉਸ ਥਾਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।